ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਜਿਵੇਂ ਜੀ ਤੁਹਾਨੂੰ ਪਹਿਲਾਂ ਅਨਾਊਂਸਮੈਂਟ ਕੀਤੀ ਸੀਗੀ, ਇਹ ਭਾਈ ਦਲਜੀਤ ਸਿੰਘ ਜੀ ਜਿਹੜੇ ਰਿਹਾ ਹੋ ਕੇ ਉਹ ਵਾਪਸ ਆ ਗਏ ਨੇ, ਅਤੇ ਉਹਨਾਂ ਦੇ ਨਾਲ ਜਿਹੜੀ ਸਾਡੀ ਜਿਹੜੀ ਬਰੀਫ ਜਿਹੀ ਆ ਗੱਲਬਾਤ ਆ ਉਹ ਦਲਜੀਤ ਸਿੰਘ ਜੀ ਸਰਾਹ ਕਰਨਗੇ। ਅਤੇ ਉਹ ਤੁਹਾਡੇ ਰੂਬਰੂ ਤਾਂ ਨਹੀਂ ਹੋ ਸਕਦੇ ਇਸ ਵੇਲੇ ਕਿਉਂਕਿ ਉਹ ਕਾਫੀ ਬਿਜ਼ੀ ਆ, ਅਤੇ ਉਹ ਹੋਰ ਕਿਸੇ ਦਿਨ ਤੁਹਾਡੇ ਅਸੀਂ ਰੂਬਰੂ ਕਰਾਂਗੇ। ਭਾਈ ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਭਾਜੀ ਦਲਜੀਤ ਸਿੰਘ ਸਰਾਹ ਜੀ ਤੁਸੀਂ ਸ਼ੁਰੂ ਕਰੋ ਜੀ। ਹਾਂਜੀ ਮੈਂ ਦੁਬਾਰਾ ਫਿਰ ਪੰਜਾਬੀ ਸਰੋਤਿਆਂ ਨੂੰ ਤੇ ਅੰਮ੍ਰਿਤਸਰ ਟਾਈਮ ਦੇ ਪਾਠਕਾਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਪਹਿਲਾਂ ਦੱਸਿਆ ਬਲਵਿੰਦਰ ਭੈਣ ਜੀ ਨੇ, ਅਸੀਂ ਅੱਜ ਸਿੱਖ ਸੰਘਰਸ਼ ਦੇ ਸਿਧਾਂਤ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਜੀ ਨਾਲ ਬੜੀ ਸੰਖੇਪ ਵਿੱਚ ਗੱਲਬਾਤ ਕਰਨ ਪਾ ਰਹੇ ਹਾਂਗੇ। ਭਾਈ ਦਲਜੀਤ ਸਿੰਘ ਜੀ ਦੀ ਸਿੱਖ ਸੰਘਰਸ਼ ਨਾਲ ਜੁੜਨ, ਸਿੱਖ ਸੰਘਰਸ਼ ਨੂੰ ਦੇਣ, ਸਿੱਖ ਸੰਘਰਸ਼ ਨੂੰ ਅੱਗੇ ਇੱਕ ਉਹਦਾ ਸਾਰਾ ਅਨੁਭਵ ਦੇ ਬਾਰੇ ਤੁਸੀਂ ਪਿਛਲੇ ਕਿੰਨੇ ਹੀ ਵਰ੍ਹਿਆਂ ਤੋਂ ਸਾਰੇ ਜਿਹੜੇ USA ਦੇ ਪਾਠਕ ਹੋ, ਸਰੋਤੇ ਹੋ, ਬਹੁਤ ਕੁਝ ਜਾਣਦੇ ਹੋ। ਪਿਛਲੇ ਦਿਨਾਂ ਵਿੱਚ ਵੀ ਸੁਸ਼ੀਲ ਦਸਾਂਝ ਨੇ ਬਹੁਤ ਕੁਛ ਤੁਹਾਡੇ ਨਾਲ ਸਾਂਝਾ ਕੀਤਾ। ਹੁਣ ਰਿਹਾਈ ਤੋਂ ਬਾਅਦ ਵੀ ਕੱਲ੍ਹ ਵੀ ਤੁਹਾਡੇ ਨਾਲ ਸੰਖੇਪ 'ਚ ਕਾਫੀ ਗੱਲਬਾਤ। ਅੱਜ ਅਸੀਂ ਸੰਖੇਪ ਵਿੱਚ ਭਾਈ ਦਲਜੀਤ ਸਿੰਘ ਨਾਲ ਸਭ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਜੀ ਤੁਹਾਡੇ ਨਾਲ ਫਤਿਹ ਸਾਂਝੇ ਕਰਨਗੇ, ਤੇ ਫਿਰ ਅਸੀਂ ਉਹਨਾਂ ਦੇ ਜੇਲ੍ਹ ਦੇ ਅਨੁਭਵ ਹੈ ਜਾਂ ਜੇਲ੍ਹ ਦੇ ਜਾਣ ਦੇ ਕੁਛ ਕਾਰਨਾਂ ਦੇ ਸੰਖੇਪ 'ਚ ਗੱਲਬਾਤ ਕਰਾਂਗੇ। ਭਾਜੀ ਦਲਜੀਤ ਸਿੰਘ ਜੀ, ਸਰੋਤਿਆਂ ਨੂੰ ਤੁਸੀਂ ਆਪਣਾ ਮੁਖਾਤਬ ਹੋਵੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ। ਭਾਜੀ ਦਲਜੀਤ ਭਾਜੀ, ਤੁਸੀਂ ਲਗਭਗ 2.5 ਸਾਲਾਂ ਤੋਂ ਵੱਧ ਸਮੇਂ ਦੇ ਜਿਹੜੀ ਜੇਲ੍ਹ ਦੀ ਨਜ਼ਰਬੰਦੀ ਤੋਂ ਬਾਅਦ ਕੱਲ੍ਹ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ ਰਿਹਾ ਹੋ ਕੇ ਆਏ ਹੋ। ਤੁਹਾਡਾ ਇੱਕ ਪਹਿਲਾਂ ਵੀ ਤੁਹਾਨੂੰ ਰਾਜਸੀ ਤੌਰ ਤੇ ਸਿੱਖ ਕੌਮ ਦੇ ਮਸਲਿਆਂ ਨੂੰ ਉਠਾਉਣ ਦੇ ਮਾਮਲੇ ਕਈ ਵਾਰੀ ਜੇਲ੍ਹ ਜਾਣਾ ਪਿਆ ਹੈਗਾ, ਪਰ ਇਸ ਵਾਰ ਦੀ ਜਿਹੜੀ ਜੇਲ੍ਹ ਸੀਗੀ ਇਹ ਜਿਵੇਂ ਕਿ ਸਾਰੇ ਲੋਕ ਜਾਣਦੇ ਨੇ ਬੇਲੋੜੀ ਲੰਮੀ ਅਤੇ ਬੇਲੋੜੀ ਲਮਕਾਈ ਹੋਈ ਤੇ ਬੇਲੋੜੇ ਕਾਰਨਾਂ ਕਰਕੇ ਸੀਗੀ। ਇਹਦੇ ਬਾਰੇ ਤੁਸੀਂ ਸੰਖੇਪ 'ਚ ਪਾਠਕਾਂ ਨਾਲ ਸਾਂਝਾ ਕਰਨਾ ਚਾਹੋਗੇ? ਹਾਂਜੀ ਠੀਕ ਹੈ ਜੀ। ਇਸ ਵਾਰ ਜਿਹੜੀ ਸੀਗੀ ਉਹ ਤਾਂ ਬਸ ਅੰਦਰ ਰੱਖਣ ਵਾਲੀ ਸੀਗੀ। ਜਿੱਦਾਂ ਪਹਿਲਾਂ ਟਾਡਾ ਪੋਟਾ ਥਾਂ ਤੇ ਇਹਨਾਂ ਨੇ ਇੱਕ ਨਵਾਂ ਕਾਨੂੰਨ ਲਿਆਂਦਾ UPA, ਉਹਦੇ ਥਾਂ ਇੱਕ ਹੋਰ ਹੁਣ ਲੈ ਕੇ ਆ ਰਹੇ NCTC। ਇਹ ਜੇ ਕਾਨੂੰਨ ਲਿਆ ਰਹੇ ਜਿਹੜੇ ਡਿਟੈਂਸ਼ਨ ਕਿਸੇ ਨੂੰ ਕਿੰਨਾ ਚਿਰ ਵੀ ਰੱਖ ਸਕਦੇ ਆ। ਕੇਸ ਵੀ ਇਸ ਤਰ੍ਹਾਂ ਦੇ ਸੀ ਕਿ ਇੱਕ ਕੇਸ ਤਾਂ ਇਸ ਤਰ੍ਹਾਂ ਦਾ ਸੀ ਕਿ ਮੈਂ ਤੋਂ ਇੱਕ ਸਿੰਘ ਦੇ ਲੰਗਰ 'ਚ 5000 ਰੁਪਈਆ ਲਿਆ ਸੀ, ਉਹਦੇ ਕੇਸ ਸੀ। ਇੱਕ 'ਚ ਸੀਗਾ ਕਿ ਅਸੀਂ ਸਿੰਘਾਂ ਦੇ ਵਕੀਲਾਂ ਨੂੰ ਪੈਸੇ ਦਿੰਦੇ, ਇਹ ਕੇਸ ਸੀ। ਇਸ ਤਰ੍ਹਾਂ ਦੇ ਕੇਸ ਸੀ। ਤੇ ਇਸ ਵੇਲੇ ਜੁਡੀਸ਼ਰੀ ਦਾ ਇੱਥੇ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਆ, ਸਟੇਟ ਇੰਨਾ ਪਾਵਰਫੁਲ ਹੋ ਗਿਆ ਕਿ ਜੁਡੀਸ਼ਰੀ ਵੀ ਉਹਦੇ ਅਨੁਸਾਰ ਹੀ ਚੱਲਦੀ। ਕੋਈ ਵੀ ਜੱਜ ਮੈਂ ਨਹੀਂ ਦੇਖਿਆ ਕਿ ਹੁਣ ਕੋਈ ਵੀ ਜੱਜ ਜਾਣੀ ਕਿ ਸਟੇਟ ਨੂੰ ਨੋ ਕਹਿੰਦਾ ਹੋਵੇ। ਜਿਹੜੀ ਇੰਟੈਲੀਜੈਂਸ ਵਾਲਿਆਂ ਦੀ ਫਾਈਲ ਆ ਜਾਂਦੀ ਕਿ ਇਹਦੀ ਤਰੀਕ ਇੰਨੇ ਕੁ ਚਿਰ ਇਹਦੀ ਪਾਉਣੀ ਆ, ਉਹ ਜਾਣੀ ਕਿ ਕੇਸ ਦਾ ਚਾਰਜ ਵੀ ਨਹੀਂ ਸੀ ਲੱਗਦੇ, ਉਹ ਫਾਈਲ 3 ਮਹੀਨੇ ਦੀ ਤਰੀਕ ਪਾ ਕੇ ਅੱਗੇ ਪਾਉਂਦੇ ਸੀ। ਇਸ ਤਰ੍ਹਾਂ ਦਾ ਸੀ ਕੰਮ ਇੱਥੇ। ਅੱਛਾ, ਕਿਉਂਕਿ ਅੱਗੇ ਛੋਟੇ ਮੋਟੇ ਜੱਜ ਤੇ ਹੇਠਲੀਆਂ ਅਦਾਲਤਾਂ ਬਾਰੇ ਤਾਂ ਚਲੋ ਸੁਣਿਆ ਸੀ ਕਿ ਸਿਫਾਰਿਸ਼ਾਂ, ਰੋਬ ਜਾਂ ਰਾਜਸੀ ਪ੍ਰਭਾਵ ਚੱਲ ਜਾਂਦਾ ਸੀ, ਪਰ ਪਿਛਲੇ ਸਮੇਂ ਜਿਵੇਂ ਕਿ ਬੜਾ ਸਾਹਮਣੇ ਆਇਆ ਹੈਗਾ, ਮਤਲਬ ਜਿਹੜੀਆਂ ਉੱਚ ਤੋਂ ਉੱਚ ਅਦਾਲਤਾਂ ਦੇ ਆਪਾਂ ਕਿਸੇ ਇੱਕ ਵਿਅਕਤੀ ਦਾ ਨਾਂ ਨਾ ਲਈਏ, ਉਹਨਾਂ ਨੇ ਵੀ ਖਾਸ ਕਰ ਇਹ ਜਿਹੜੇ ਹੈਗੇ ਏਦਾਂ ਦੇ ਕੇਸ ਖਾਸ ਕਰ ਤੁਹਾਡੇ ਨਾਲ ਸੰਬੰਧਿਤ ਕੇਸ ਹੈ, ਉਹਨਾਂ ਨੂੰ ਇਸ ਢੰਗ ਨਾਲ ਲਮਕਾਇਆ ਗਿਆ ਕਿ ਕਾਨੂੰਨ ਆਪਣੇ ਆਪ 'ਚ ਹੀ ਕੁਐਸਚਨ ਖੜੇ ਹੋ ਜਾਂਦੇ ਉਹਦੇ ਅੱਗੇ। ਬਿਲਕੁਲ ਜੀ, ਇਹ ਤਾਂ ਇਸ ਵੇਲੇ ਜਿਹੜੀ ਪੁਲਿਸ ਸਟੇਟ ਵਾਲੀ ਗੱਲ ਹੀ ਆ। ਜਿਹੜੇ ਹੁਣ ਲੇਟੈਸਟ ਆ ਲੈ ਕੇ ਆ ਰਹੇ NCTC ਵਾਲਾ ਲੈ ਕੇ ਆ ਰਹੇ ਆ, ਇਹ ਸਾਰਾ ਸਿਸਟਮ ਉੱਧਰ ਨੂੰ ਜਾ ਰਿਹਾ। ਜਿੱਦਾਂ ਇੱਕ ਪਾਸੇ ਸੈਂਟਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਮਿਲਟਰਾਈਜੇਸ਼ਨ, ਉਹ ਬਿਲਕੁਲ ਸਟੇਟ ਉਸ ਤਰੀਕੇ ਨਾਲ ਬਣ ਰਿਹਾ। ਇੱਥੇ ਜਿਹੜੇ ਆਮ ਲੋਕਾਂ ਦੇ ਜਿੱਦਾਂ ਮਾਈਨੋਰਿਟੀਜ਼ ਆ, ਰਿਲੀਜਨਸ ਆ ਜਾਂ ਹੋਰ ਨੇਸ਼ਨਸ ਨੇ, ਕਲਚਰਸ ਨੇ, ਵਰਕਰਸ ਨੇ, ਫਾਰਮਰਸ ਨੇ, ਉਹ ਤਾਂ ਉੱਦਾਂ ਹੀ ਧੱਕੇ ਜਾ ਰਹੇ ਆ ਬਿਲਕੁਲ ਹੀ ਬਾਹਰ। ਉੱਦਾਂ ਦੇ ਬੜੇ ਕਾਨੂੰਨ ਵੀ ਬਣ ਰਹੇ। ਪੰਜਾਬ ਗੌਰਮੈਂਟ ਹੀ ਕਈ ਲੈ ਕੇ ਆਏ ਸੀ, ਹੋਰ ਕਾਫੀ ਕੁਛ ਹੋ ਰਿਹਾ ਇਸ ਤਰ੍ਹਾਂ ਦਾ। ਈਵਨ ਜਦੋਂ ਮੂਵਮੈਂਟ ਹੁੰਦੀ ਸੀ ਕਿ ਨਹੀਂ, ਉਦੋਂ ਕਾਫੀ ਜਿਹੜੇ ਜੁਡੀਸ਼ਰੀ ਇਸ ਤਰ੍ਹਾਂ ਦੀ ਹੁੰਦੀ ਸੀ ਜਿਹੜੀ ਜਾਣੀ ਕਿ ਇੰਡੀਪੈਂਡੈਂਟ ਹੁੰਦੀ ਸੀ ਅਫਸਰਸ਼ਾਹੀ ਦੀ। ਹੁਣ ਤਾਂ ਮੇਰਾ ਐਕਸਪੀਰੀਅੰਸ ਹੋਇਆ ਕਿ ਕੋਈ ਹੈ ਹੀ ਕਿਤੇ ਟਾਵਾਂ ਹੀ ਰਹਿ ਗਿਆ, ਸਾਰੇ ਸਿਸਟਮ ਦੇ ਇਨਕਲੂਡ ਹੋ ਗਏ। ਇਹ ਬੜਾ ਇੱਕ ਸੀਰੀਅਸ ਇਸ਼ੂ ਆ ਸਮਾਜ ਦਾ ਆਪਣੇ ਇੱਥੇ ਕਿ ਕਿੱਧਰ ਨੂੰ ਜਾ ਰਹੀ ਹੈ, ਕੀ ਹੋ ਗਿਆ। ਤੇ ਜਿਹੜੀ ਡੈਮੋਕ੍ਰੇਟਿਕ ਰਾਈਟਸ ਆ, ਹਿਊਮਨ ਰਾਈਟਸ ਆ, ਉਹ ਕਿੰਨੀ ਕੁ ਸਪੇਸ ਹੈਗੀ ਉਹਨਾਂ ਦੇ। ਜਿੱਦਾਂ ਕਿ ਤੁਸੀਂ ਆਪ ਇਹ ਰਿਐਲਿਟੀ ਹੁੰਦੀ ਹੈ ਇਸ ਵੇਲੇ, ਜਾਣੀ ਉੱਪਰੋਂ ਜੋ ਮਰਜ਼ੀ ਆ, ਅੰਦਰ ਇਸ ਤਰ੍ਹਾਂ ਹੀ ਚੱਲਦਾ ਹੈ। ਅੰਦਰ ਦੇਖੋ ਜਿਹੜੇ ਆਪਣੇ ਸੰਬੰਧ ਤੱਕ ਨਹੀਂ, ਸਿੱਧਾ ਇਹ ਹੁੰਦਾ ਹੈ ਕਿ
ਇੱਥੇ ਕਹੀਏ ਦੇਖੋ ਮੈਂ ਕਿਉਂ ਅੰਦਰ ਗਿਆ ਆ ਜਾਂ ਪਹਿਲਾਂ ਕਿਉਂ ਗਿਆ ਸੀ, ਦੇਖੋ ਰੀਅਲ ਕਾਰਨ ਫੌਰੀ ਤਾਂ ਕਈ ਬਣ ਜਾਂਦੇ, ਜਿੱਦਾਂ ਫੌਰੀ ਹੁਣ ਬਣ ਗਏ ਕਿ ਉਹ ਡੇਰੇ ਸਰਸੇ ਵਾਲੇ ਬਣ ਗਏ, ਕਈ ਵਾਰ ਕੋਈ ਹੋਰ ਬਣ ਜਾਊਗਾ। ਪਰ ਰੀਅਲ ਕਾਰਨ ਤਾਂ ਇਹ ਹੁੰਦਾ ਕਿ ਜਿਹੜੀ ਜਿਸ ਆਪਾਂ ਥੋਟ ਨੂੰ, ਜਿਸ ਮੋਟੀਵੇਸ਼ਨ ਨੂੰ, ਜਿਸ ਲੈ ਕੇ ਚੱਲੇ ਆ ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਬੇਸਿਕ ਜੀ ਗੱਲ, ਬਹੁਤ ਬੇਸਿਕ ਜੀ ਗੱਲ, ਜਿੱਦਾਂ ਸਟੇਟ ਚਾਹੁੰਦਾ ਹੈ ਕਿ ਫਸਟ ਇੰਡੀਅਨ, ਦੈਨ ਪੰਜਾਬੀ, ਦੈਨ ਜਾਣੀ ਕਿ ਤੁਸੀਂ ਸਿੱਖ ਹੋਏ। ਹੁਣ ਅਸੀਂ ਤੇ ਜਿੱਦਾਂ ਸਾਡੇ ਸਾਰੇ ਸਾਥੀ, ਅਸੀਂ ਯਾਨੀ ਕਿ ਸਾਡੇ ਲਈ ਸਿੱਖੀ ਫਸਟ ਆ, ਫਿਰ ਪੰਜਾਬ ਆਉਂਦਾ, ਫਿਰ ਕੁਛ ਹੋਰ ਆਉਂਦਾ। ਇਸ ਚੀਜ਼ ਨੂੰ ਸਟੇਟ ਅੰਦਰੋਂ ਕਦੀ ਵੀ ਨਹੀਂ ਮੰਨਦਾ, ਉਹ ਇਸ ਚੀਜ਼ ਨੂੰ ਮੰਨਦਾ ਹੀ ਨਹੀਂਗਾ। ਫਿਰ ਜਿਹੜੀ ਇਹ ਗੱਲ ਹੈ ਕਿ ਨੈਸ਼ਨਲਿਜ਼ਮ ਦੀ, ਨੈਸ਼ਨਲ ਇੰਟੀਗ੍ਰੇਸ਼ਨ ਦੀ, ਉਹ ਸਾਡੇ ਅਨੁਸਾਰ ਹੈ ਹੀ ਨਹੀਂ। ਇਸ ਤੇ ਆਪਾਂ ਨੂੰ ਤਾਂ ਸੈੱਟ ਹੀ ਨਹੀਂ ਕਰਦਾ। ਹਾਂਜੀ ਹਾਂਜੀ, ਤੇ ਉਹ ਫਿਰ ਉਹ ਸਾਰਾ ਕੁਛ ਬੜੀ ਜਾ ਰਿਹਾ। ਹਾਂਜੀ ਹਾਂਜੀ ਭਾਜੀ, ਜਿੱਦਾਂ ਇਹ ਜਿਹੜੇ ਸਾਰੇ ਮਸਲਿਆਂ ਦੀ ਜੜ ਆਪਾਂ ਪਿਛਲੇ ਸਮੇਂ 'ਚ ਵੇਖਦੇ ਹਾਂ ਵੀ ਸਾਡੀ ਰਾਜਸੀ ਲੀਡਰਸ਼ਿਪ ਤੇ ਉਹਦੇ ਨਾਲ ਜਿਹੜੀ ਅਫਸਰਸ਼ਾਹੀ ਤੇ ਏਜੰਸੀਆਂ ਵਗੈਰਾ ਰਹੀਆਂ, ਪਰ ਉਦੋਂ ਇੱਕ ਆਸ ਹੁੰਦੀ ਸੀ ਕਿ ਕਿਸੇ ਹੱਦ ਤੱਕ ਜਿਹੜੀ ਜੁਡੀਸ਼ੀਅਰੀ ਹੈ ਸਾਡੀ, ਉੱਥੋਂ ਇਨਸਾਫ ਦੀ, ਬੇਸ਼ੱਕ ਉਹ ਤੁਹਾਡੇ ਘੱਟ ਗਿਣਤੀਆਂ ਦੇ ਹੱਕਾਂ ਦੇ ਮਾਮਲੇ ਹੈ, ਬੇਸ਼ੱਕ ਉਹ ਕਿਸੇ ਇੰਡੀਵਿਜੂਅਲ ਦੀ ਆਜ਼ਾਦੀ ਦਾ ਮਾਮਲਾ ਹੈ, ਬੇਸ਼ੱਕ ਉਹ ਕਿਸੇ ਦੇ ਉੱਤੇ ਜਿੱਦਾਂ ਆਪਾਂ ਕਹੀਏ ਵੀ ਰਾਜਸੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਗਲਤ ਢੰਗ ਨਾਲ ਫਸਾਉਣ ਦਾ ਮਾਮਲਾ ਹੈ। ਜਦੋਂ ਹੁਣ ਇਹ ਹਾਲਤ ਉਲਝੀ ਜਾ ਰਹੀ ਹੈ, ਤੁਸੀਂ ਕਿੱਦਾਂ ਸਮਝਦੇ ਹੋ ਕਿ ਇਹਦੇ ਬਾਰੇ ਜਿਹੜੀਆਂ ਘੱਟ ਗਿਣਤੀਆਂ ਨੂੰ, ਖਾਸ ਕਰ ਸਾਡੀ ਸਿੱਖ ਕੌਮ ਨੂੰ ਤੇ ਜਿਹੜਾ ਸਾਡਾ ਚੇਤਨ ਵਰਗ ਹੈ, ਉਹਨੂੰ ਕਿਸ ਲੈਵਲ ਤੇ ਸਾਰੇ ਕੁਝ ਦੇ ਵਿਰੁੱਧ ਲੜਨਾ ਪਊਗਾ? ਦੇਖੋ ਇਹ ਤਾਂ ਬਹੁਤ ਸੀਰੀਅਸ ਆ, ਸਾਰਿਆਂ ਨੂੰ ਕਿਸ ਤਰ੍ਹਾਂ, ਦੇਖੋ ਇੰਨੇ ਲੋਕੀ ਜਿਹੜਾ ਵਰਕਰਸ ਆ, ਫਾਰਮਰਸ, ਇੰਟੈਲੈਕਚੁਅਲ ਆਪਣੇ ਆਪਣੇ ਲੈਵਲ ਤੇ ਕਰਦੇ ਆ, ਪਰ ਕੋਈ ਜਿਹੜਾ ਕਾਰਗਰ ਕਿਸੇ ਤਰੀਕੇ ਦੀ ਕੁਛ ਹੋ ਨਹੀਂ ਰਿਹਾ ਮਾਸ ਮੂਵਮੈਂਟ। ਤੇ ਜਿਹੜੇ ਜੋ ਸਟੇਟ ਕਰ ਰਿਹਾ ਜਿਸ ਤਰ੍ਹਾਂ ਸਾਰੀ ਕਿਲਾਬੰਦੀ, ਉਹ ਤਾਂ ਬਹੁਤ ਸੀਰੀਅਸ ਹੈ। ਉਹ ਤਾਂ ਜਾਣੀ ਕਿ ਕੋਈ ਸਪੇਸ ਛੱਡ ਹੀ ਨਹੀਂ ਰਿਹਾ। ਇਹ ਤਾਂ ਤੁਸੀਂ ਦੇਖੋ ਕਿ ਆਪਣੇ ਆਹ ਦੇਖ ਲਓ, ਹੁਣ ਭੁੱਲਰ ਸਾਹਿਬ ਦਾ ਮਸਲਾ ਲੈ ਲਓ ਕਿ ਉਹਦੇ ਫਾਦਰ ਤੇ ਮਾਸੜ ਵਾਲਾ ਕੇਸ ਸੀਗਾ, ਉਹ ਹਾਈ ਕੋਰਟ ਨੇ ਕਿਹਾ ਸੀ ਕਿ ਸੈਣੀ ਖਿਲਾਫ ਚਲਾਇਆ, ਉਹਨਾਂ ਨੇ ਚੱਕ ਕੇ ਦੋ ਹੀ ਗੈਸਟਡ ਅਫਸਰ ਸੀ, ਦੋਵਾਂ ਨੂੰ ਡਿਸਪੀਅਰ ਕਰ ਦਿੱਤਾ। ਤੇ ਉਹਦੇ ਵਿੱਚ ਅਸੀਂ ਉਹ ਕੇਸ ਨੂੰ ਫੋਲੋ ਕਰ ਰਹੇ ਸੀ। ਦੇਖ ਲਓ ਕਿ ਉਹ ਸੈਣੀ ਦੀ ਇੰਨੀ ਪੋਜੀਸ਼ਨ ਆ ਕਿ ਉਹਨੂੰ ਇੱਕ ਤਾਂ ਬਾਦਲ ਸਰਕਾਰ ਨੂੰ ਪੇ ਕਰ ਰਹੀ ਸੀ, ਜਿਹੜੇ ਉੱਥੇ ਵਕੀਲ ਸੀ ਇੰਡੀਆ ਦੇ ਟੌਪ ਵਕੀਲ ਆ ਕਿ ਨਹੀਂ, ਉਹ ਪੇਸ਼ ਹੁੰਦੇ ਸੀ। ਇੱਕ ਤਰੀਕ ਦੇ 30 ਲੱਖ ਦੀ ਹੁੰਦੀ ਸੀ ਉਹਨਾਂ ਦੀ ਫੀਸ, ਤੇ ਉਹ ਪੰਜਾਬ ਗੌਰਮੈਂਟ ਪੇ ਕਰਦੀ ਰਹੀ ਹੈ। ਤੇ ਉਹਨੇ ਕਿੰਨੇ ਬੈਂਚ ਜਿਹੜੇ ਸੁਪਰੀਮ ਕੋਰਟ ਦੇ ਆ ਉਹ ਬਦਲ ਦਿੱਤੇ, ਸਿਰਫ ਕਿ ਉਹਦੇ ਖਿਲਾਫ ਫੈਸਲਾ ਨਾ ਹੋਵੇ। ਇੱਕ ਬੈਂਚ ਸੀ ਜਿਹੜਾ ਜਸਟਿਸ ਕਾਟਜੂ ਵਾਲਾ, ਉਹ ਉਹਦੇ ਖਿਲਾਫ ਫੈਸਲਾ ਦੇਣ ਲੱਗਿਆ ਸੀ, ਉਹ ਰਾਤ ਰਾਤ ਬਦਲਤਾ। ਜੱਜ ਨੇ ਕਹਿਤਾ ਜੀ ਮੈਂ ਨਹੀਂ ਸੁਣਨਾ ਇਹਦੇ ਖਿਲਾਫ, ਫਿਰ ਇੱਕ ਹੋਰ ਆਇਆ ਉਹ ਬਦਲਦਾ। 4 ਬੈਂਚ ਸਾਡੇ ਸਾਹਮਣੇ ਬਦਲੇ ਗਏ ਆ। ਤੇ ਜਿਹੜੇ ਟੌਪ ਵਕੀਲ ਰਾਮ ਜੇਠ ਮਲਾਨੀ ਤੋਂ ਲੱਗ ਕੇ ਕਿਹੜੇ ਹਰੀਸ਼ ਔਰ ਐਵਰੀਬਡੀ, ਉਹ 30 ਲੱਖ ਦੀ ਫੀਸ ਹੁੰਦੀ ਸੀ। ਇੰਨਾ ਉਹਦੀਆਂ ਜਾਣੀ ਕਿ ਇੰਨੀ ਵਾਰ ਉਹ ਅਡਜੌਨ ਹੋਇਆ, ਇੰਨੀ ਵਾਰ ਜੱਜ ਬਦਲੇ, ਇੰਨੀ ਵਾਰ ਬੈਂਚ ਬਦਲੇ, ਇੰਨਾ ਕੁਛ ਉਹਨਾਂ ਨੇ ਕੀਤਾ ਕਿ ਉਹ ਜਿਹੜਾ ਕੇਸ ਸੀ ਸੁਪਰੀਮ ਕੋਰਟ ਨੇ ਉਹ ਡਿਸਮਿਸ ਕਰ ਦਿੱਤਾ। ਇਹ ਜਸਟਿਸ ਆ। ਤੇ ਤੁਸੀਂ ਦੇਖੋ ਕਿ ਆਹ ਹੁਣ ਆਪਣੇ ਥੋੜੇ ਦਿਨ ਹੀ ਹੋਏ ਅਖਬਾਰ ਚ ਆਇਆ ਕਿ ਤਰਨਤਾਰਨ ਆਪਣੇ ਇੰਨੇ ਜਿਹੜੀਆਂ ਅਨਆਇਡੈਂਟੀਫਾਈਡ ਲਾਸ਼ਾਂ ਸੀ ਉਹ 2.25 ਲੱਖ ਦਿੱਤਾ। ਤੇ ਦੇਖੀਏ ਕਿ ਕੋਈ ਜਿਹੜੀ ਕੰਪਨਸੇਸ਼ਨ ਆ ਜਸਟਿਸ ਹੁੰਦੀ ਹੈ, ਕੋਈ ਸੁਪਰੀਮ ਕੋਰਟ ਜਾਂ ਹੋਰ ਕੋਈ ਉਹ ਦੇਖ ਨਹੀਂ ਰਹੇ ਕਿ ਇੰਨੇ ਬੰਦੇ ਜਿਹੜੇ ਮਾਰੇ ਗਏ ਇਹ ਕੌਣ ਸੀ ਜਿਨ੍ਹਾਂ ਦਾ ਤੁਸੀਂ ਮੁੱਲ ਪਾਇਆ ਜਾ ਰਿਹਾ, ਤੇ ਕੋਈ ਨਹੀਂ ਬੋਲ ਰਿਹਾ। ਕਿੱਥੇ ਜੁਡੀਸ਼ਰੀ ਆ? ਹੁਣ ਥੋੜੇ ਪਹਿਲਾਂ ਹੀ ਗੁਜਰਾਤ ਦੇ ਉਹ ਜਿਹੜੇ ਝੂਠੇ ਐਨਕਾਊਂਟਰ ਬਾਰੇ ਉਹਨਾਂ ਨੇ ਕਿਹਾ ਕਿ ਹੋਵੇ ਇਨਵੈਸਟੀਗੇਸ਼ਨ। ਇੱਥੇ ਮੇਰਾ ਖਿਆਲ ਰੋਜ਼ ਹੀ ਅਖਬਾਰ में ਕਿਤੇ ਆਉਂਦੀ ਆ ਕਿ ਇੰਨੇ ਹੋਇਆ। ਕੱਲ ਵੀ ਆਈ ਕਿ 2 ਬੰਦੇ ਜਿਉਂਦੇ ਉਹਨਾਂ ਤੇ 2 ਬੰਦੇ ਆ ਮਾਰੇ ਗਏ ਆ। ਕਿਸੇ ਸੁਪਰੀਮ ਕੋਰਟ, ਕਿਸੇ ਹਾਈ ਕੋਰਟ, ਕਿਸੇ ਨੇ ਕੋਈ ਨੋਟਿਸ ਨਹੀਂ ਲੈਣਾ। ਇਹ ਤਾਂ ਸਾਰਾ ਬਹੁਤ ਹੀ ਕੰਟਰੋਲਡ ਆ। ਉੱਥੇ ਕੀ ਆਉਂਦਾ ਕੋਈ ਐਕਸ਼ਨ ਜਿੱਥੇ ਇੱਕ ਜ਼ਰੂਰਤ ਹੁੰਦੀ ਸਟੇਟ ਨੂੰ, ਜਾਂ ਇਲੈਕਟਰਲ ਪੋਲਿਟਿਕਸ ਜਿੱਥੇ ਕੋਈ ਕੰਪਲਸ਼ਨ ਵੱਜ ਜਾਂਦੀ, ਜਿੱਦਾਂ ਗੁਜਰਾਤ ਚ ਆ ਗਈ ਮੁਸਲਿਮ ਵੋਟ ਕਰਕੇ ਜਾਂ ਇਸ ਵੇਲੇ ਇਸ ਤਰ੍ਹਾਂ। ਓਦਾਂ ਨਹੀਂ ਹੈ, ਓਦਾਂ ਬਹੁਤ ਕੰਟਰੋਲਡ ਆ, ਕੁਛ ਨਹੀਂ ਹੁੰਦਾ। ਇੱਕ ਬੜਾ ਹੋਰ ਇੰਪਾਰਟੈਂਟ ਪਹਿਲੂ ਭਾਜੀ ਜਿਹੜਾ ਹੈਗਾ ਸਾਹਮਣੇ ਆਪਾਂ ਦੇਖਦੇ ਪਿਛਲੇ ਸਮੇਂ 'ਚ ਕਿ ਜਦੋਂ ਆਪਣੇ ਹੱਕ ਮੰਗਦੇ ਲੋਕ ਕਿਸੇ ਵੀ ਸਟੇਟ, ਕਿਸੇ ਵੀ ਮੁਲਕ ਦੇ ਵਿੱਚ ਰੋਹ ਵਿੱਚ ਆਉਂਦੇ ਨੇ, ਸਟੇਟ ਕੋਲੇ ਬੜਾ ਵਧੀਆ ਹਥਿਆਰ ਹੁੰਦਾ ਕਿ ਦੇਖੋ ਜੀ ਅਸੀਂ ਦਬਾਉਣਾ ਪੈਣਾ, ਸਾਡੇ ਕੋਲ ਹੱਲ ਕੋਈ ਨਹੀਂ ਸੀ। ਹੁਣ ਆਪਾਂ ਪੰਜਾਬ ਦੇ ਸੰਘਰਸ਼ ਦੇ, ਸਿੱਖ ਸੰਘਰਸ਼ ਦੇ ਸਾਰੇ ਪਹਿਲੂਆਂ ਨੂੰ ਵੇਖਿਆ। ਨੌਜਵਾਨਾਂ ਨੂੰ ਮਤਲਬ ਮੈਦਾਨ ਵਿੱਚ ਵੀ ਉਤਰਨਾ ਪਿਆ, ਤੇ ਫਿਰ ਉਸ ਤੋਂ ਬਾਅਦ ਸਾਰੇ ਕੁਝ ਤੋਂ ਬਾਅਦ ਜਿਹੜੇ ਪੂਰੇ ਸਿੱਖ ਜਿਹੜੇ ਸਿਧਾਂਤ ਨਾਲ ਜੁੜੇ ਹੋਏ ਸਾਰੇ ਲੋਕ ਨੇ, ਜਥੇਬੰਦੀਆਂ ਨੇ, ਉਹ ਬਹੁਤ ਹੀ ਸੰਜੀਦਾ ਢੰਗ ਨਾਲ
ਤੇ ਬੜੇ ਸਹਿਜ ਵਿੱਚ ਰਹਿ ਕੇ ਤੇ ਜੇ ਮੈਂ ਕਹਾਂ ਵੀ ਸ਼ਾਂਤਮਈ ਢੰਗ ਨਾਲ ਜਾਂ ਸੰਵਿਧਾਨਕ ਢੰਗ ਨਾਲ ਜਿਹੜਾ ਅੰਦੋਲਨ ਦੇ ਰੂਪ ਨੂੰ ਅਪਣਾ ਰਹੀਆਂ ਨੇ, ਤੇ ਉਸ ਅੰਦੋਲਨ ਦੇ ਰੂਪ ਨੂੰ ਵੀ ਜਿਹੜੇ ਈਵਨ ਪੰਚ ਪ੍ਰਧਾਨੀ ਦੇ ਜੇ ਆਪਾਂ ਦੇਖੀਏ ਸਾਰੇ ਕੱਲ੍ਹ ਅੰਮ੍ਰਿਤਸਰ ਦਾ ਹੀ ਵੇਖੀਏ ਵੀ ਸਾਰਿਆਂ ਨੇ ਪਿਛਲੇ ਸਮਾਂ 'ਚ ਇਲੈਕਸ਼ਨਾਂ ਦਾ ਇੱਕ ਆਪਣੇ ਢੰਗ ਨਾਲ ਵਿਰੋਧ ਜਾਂ ਜੇ ਉਹਦੇ 'ਚ ਪਾਰਟੀਸਪੇਸ਼ਨ ਜਾਂ ਉਹਦੇ ਪਾਸੇ ਰਹਿਣ ਦਾ ਕੀਤਾ, ਉਹ ਵੀ ਬੜਾ ਇੱਕ ਹੱਕੀ ਹੈਗਾ। ਜੇ ਏਦਾਂ ਦੇ ਅਤੇ ਚੱਲਣ ਦੇ ਵਿੱਚ ਵੀ ਸਰਕਾਰ ਡਿੱਕੇ ਲਾਉਂਦੀ ਹੈ, ਫਿਰ ਉਹਦੇ ਬਾਰੇ ਕੀ ਕਰਨਾ ਇਹ ਦੇਖੋ ਇੱਥੇ ਕਿ ਨਹੀਂ ਇੰਡੀਅਨ ਪੋਲਿਟਿਕਸ ਨੂੰ ਸਮਝਣਾ ਬੜਾ ਜ਼ਰੂਰੀ ਆ। ਜਿੱਦਾਂ ਹੁਣ ਮੀਡੀਆ 'ਚ ਆਪਾਂ ਨੂੰ ਸਮਝਾਇਆ, ਅਸਲ ਇੱਥੇ ਗੱਲ ਇਸ ਤਰ੍ਹਾਂ ਨਹੀਂ, ਖਾਸ ਕਰਕੇ ਤੇ ਪੰਜਾਬ ਦੀ ਪੋਲਿਟਿਕਸ। ਦੇਖੋ ਇੱਥੇ ਮੈਂ ਤਾਂ ਐਕਸਪੀਰੀਅੰਸ ਕੀਤਾ ਸੀ, ਇਲੈਕਟਰਲ ਪੋਲਿਟਿਕਸ ਵੀ ਦੇਖਿਆ, ਕਿਉਂਕਿ ਮਾਨ ਸਾਹਿਬ ਇਲੈਕਸ਼ਨ ਪੋਲਿਟਿਕਸ ਸੀਗੇ, ਉਹ ਸਾਡਾ ਪਲੇਟਫਾਰਮ ਸੀ, ਅਸੀਂ ਆਏ ਉਹ ਦੇਖਿਆ, ਐਕਸਪੀਰੀਅੰਸ ਕੀਤਾ, SGPC ਵੀ ਦੇਖਿਆ। ਤੇ ਮੈਂ ਤਾਂ ਇੱਥੇ ਕੁਛ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਆ। ਪਹਿਲਾ ਕੇਂਦਰੀ ਨੁਕਤਾ ਇਹ ਹੈ ਕਿ ਪੰਜਾਬ 'ਚ ਖਾਸ ਕਰਕੇ ਸਿੱਖ ਪੋਲਿਟਿਕਸ 'ਚ ਟੋਟਲ ਜਾਣੀ ਕਿ ਇੰਟੈਲੀਜੈਂਸ ਏਜੰਸੀ ਦੀ ਡੋਮੀਨੇਸ਼ਨ ਹੈ। ਜਿਹੜੀ ਡੈਮੋਕ੍ਰੇਟ ਪ੍ਰੋਸੈਸ ਆ ਕਾਫੀ ਸਮਿਆਂ ਤੋਂ 80 ਤੋਂ ਪਹਿਲਾਂ ਦਾ, ਜਾਣੀ ਕਿ ਉਹ ਨੋਰਮਲ ਨਹੀਂ ਗਾ, ਉਹ ਕੰਟਰੋਲਡ ਆ। ਜਾਣੀ ਕਿ ਜਿੱਦਾਂ ਉਹ ਉਹਨਾਂ ਨੂੰ ਚਾਹੁੰਦਾ ਸਟੇਟ ਕਿ ਇਸ ਤਰ੍ਹਾਂ ਦੀ ਫੋਰਸਿਸ ਅੱਗੇ ਆਉਣੀਆਂ ਚਾਹੀਦੀਆਂ, ਉਹ ਆਉਂਦੀਆਂ ਆ। ਇਹਨਾਂ ਨੂੰ ਲਾਈਟ ਮਿਲਣੀ ਚਾਹੀਦੀ ਆ, ਇਹਨਾਂ ਨੂੰ ਸੈਬੋਟੇਜ ਕਰਨਾ ਚਾਹੀਦਾ, ਉਹ ਕਰ ਦਿੰਦੇ ਸਭ ਕੁਛ। ਇਹ ਜਿਹੀ ਲੀਡਰਸ਼ਿਪ ਆਉਣੀ ਚਾਹੁੰਦੀ ਹੈ। ਇਸ ਕਰਕੇ ਪਹਿਲੀ ਗੱਲ ਤਾਂ ਇਹ ਹੋ ਜਾਂਦੀ ਹੈ ਕਿ ਤੁਸੀਂ ਜੇ ਇੱਥੇ ਕੋਈ ਇਲੈਕਟਰਲ ਪੋਲਿਟਿਕਸ ਕਾਮਯਾਬ ਹੋਣਾ, ਕਿ ਤੁਹਾਨੂੰ ਜਿਹੜਾ ਸਟੇਟ ਦਾ ਉਹ ਇੱਕ ਪੈਰਾਮੀਟਰ ਹੈ, ਜਿਹੜਾ ਨੈਸ਼ਨਲਿਜ਼ਮ, ਨੈਸ਼ਨਲ ਇੰਟੀਗ੍ਰੇਸ਼ਨ, ਸੈਕੂਲਰਿਜ਼ਮ ਤੇ ਜੋ ਉਹਨਾਂ ਦਾ ਸਾਰਾ ਕੌਂਸਟੀਟਿਊਸ਼ਨ ਵਾਲਾ, ਉਹ ਤੁਸੀਂ ਪਾਸ ਹੁੰਦੇ ਕਿ ਨਹੀਂ, ਉਹ ਨਹੀਂ ਤਾਂ ਤੁਹਾਡੇ ਸਾਰੇ ਰਾਹ ਬੰਦ ਆ। ਉਹ ਹਰ ਇੱਕ ਤਰੀਕੇ ਨਾਲ ਤੁਹਾਨੂੰ ਬਦਨਾਮ ਵੀ ਕਰਨਗੇ, ਖਰੀਦਣ ਵੀ, ਅੰਦਰ ਵੀ ਦੇਣਗੇ, ਫੁੱਟ ਵੀ ਪਾਉਣਗੇ, ਜਾਂ ਚੱਲਣ ਹੀ ਨਹੀਂ ਦੇਣਗੇ, ਬੰਦੇ ਤਕਾਤਕੂ ਦੇਣਗੇ। ਸੈਕੰਡ ਇਹ ਹੈ ਕਿ ਜਿਹੜਾ ਇਹਨਾਂ ਨੇ ਇਲੈਕਸ਼ਨ ਸਿਸਟਮ, ਜਿਹੜਾ ਇਲੈਕਸ਼ਨ ਮਾਡਲ ਬਣਾ ਦਿੱਤਾ ਹੈ ਇੰਡੀਆ 'ਚ, ਉਹ ਸਾਰੇ ਉਹ ਇਸ ਤਰ੍ਹਾਂ ਦਾ ਕਿ ਉਹ ਇੰਨਾ ਲੀਟ ਆ, ਉਹ ਦੇਖਣ ਨੂੰ ਲੱਗਦਾ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਹੋ ਰਿਹਾ ਹੈ। ਹੁਣ ਵੀ ਇਹ ਤਾਂ ਲੋਕਾਂ ਨੂੰ ਬੜਾ ਹੋਇਆ ਜੀ ਪਤਾ ਨਹੀਂ ਕੀ ਹੋ ਜਾਣਾ ਪੰਜਾਬ 'ਚ, ਕੋਈ ਨਵੇਂ ਰੈਗੂਲੇਸ਼ਨ, ਇਹ ਜੀ ਕੋਈ ਗੱਲ ਨਹੀਂ ਗੀ। ਇਹ ਬੜਾ ਕੰਟਰੋਲ ਹੈ ਵੀ, ਯਾਨੀ ਕਿ ਜਿਹੜੀ ਲੀਟੋਕ੍ਰੇਸੀ ਵਾਲਾ ਸਿਸਟਮ ਆ, ਇਹ ਤੁਸੀਂ ਉਹੀ ਆ ਸਕਦੇ ਆ ਜਿਹਨਾਂ ਕੋਲ ਉਨਾ ਪੈਸਾ ਹੋਵੇ, ਉਹ ਖਾਸ ਪਾਰਟੀਆਂ 'ਚ ਹੋਣ, ਜਿਹਨਾਂ ਕੋਲ ਪੈਸਾ ਹੋਵੇ, ਜਿਹਨਾਂ ਕੋਲ ਪਾਵਰ ਦੇ ਸਟਰਕਚਰ 'ਚ ਹੋਣ, ਤੇ ਜਿਹੜੇ ਫਿਰ ਬੰਦੇ ਦੀ ਉਹ ਆ ਕਿ ਉਹ ਜਿਹੜੇ ਸਮਝੌਤੇ ਕਰਨ ਕਾਫੀ ਤਰ੍ਹਾਂ ਦੇ, ਉਹ ਜਾਨੀ ਮੇਨ ਸਟਰੀਮ ਜਿਹਨੂੰ ਕਹਿੰਦੇ ਆ, ਜਿਹੜੀ ਕਰਪਟ ਸਟਰੀਮ ਹੈ ਕਰਪਸ਼ਨ ਦੀ, ਉਹਦਾ ਤੁਸੀਂ ਹਿੱਸਾ ਬਣੋ। ਤੁਸੀਂ ਆਪਣੇ ਕਦਰਾਂ ਕੀਮਤਾਂ ਨਾਲ, ਤੁਸੀਂ ਆਪਣੇ ਅਸੂਲਾਂ ਨਾਲ ਵੀ ਕਾਫੀ ਸਮਝੌਤੇ ਕਰੋ। ਇਹ ਦੋ ਚੀਜ਼ਾਂ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਪਾਵਰ ਪੋਲਿਟਿਕਸ ਕਿਤੇ ਆ ਸਕਦੇ ਹੋ। ਇੱਥੇ ਨਹੀਂ ਆ ਸਕਦੇ ਪੰਜਾਬ ਇਸ ਕਰਕੇ। ਦੇਖੋ ਦੋ ਹੀ ਚੀਜ਼ਾਂ ਨਾਲ ਮੈਂ ਨਾ ਦੇਖਿਆ, ਅਸੀਂ ਦੋਵਾਂ 'ਚ ਬਿਲਕੁਲ ਹੀ ਨਹੀਂ, ਨਾ ਤਾਂ ਪਹਿਲੀ ਅਸੀਂ ਸ਼ਰਤ ਕਦੀ ਵੀ ਸਾਨੂੰ ਮਨਜ਼ੂਰ ਹੋ ਸਕਦੀ, ਨਾ ਸੈਕੰਡ, ਨਾ ਅਸੀਂ ਇੰਨੇ ਕਰਪਟ ਹੋ ਸਕਦੇ ਹਾਂ, ਨਾ ਆਪਣੇ ਅਸੂਲਾਂ ਨਾਲ ਸਮਝੌਤਾ ਕਰ ਸਕਦੇ ਹਾਂ। ਇਹ ਸਿਸਟਮ ਇਹਨਾਂ ਨੇ ਇਸ ਤਰ੍ਹਾਂ ਦਾ ਬਣਾਤਾ ਹੈ। ਇੱਥੇ ਤਾਂ ਇੰਨਾ ਪੈਸਾ ਕਰੋੜਾਂ ਅਰਬਾਂ ਦੇ ਹਿਸਾਬ ਨਾਲ ਨਾ ਹੀ ਤੁਸੀਂ, ਮਤਲਬ ਹੀ ਕੋਈ ਨਹੀਂ। ਮੀਡੀਆ ਵੀ ਉਸ ਤਰ੍ਹਾਂ ਹੀ ਆ, ਇੱਕ ਸਿਲੈਕਟਿਵਲੀ ਕੰਟਰੋਲ ਇੰਡੀਪੈਂਡੈਂਟ ਹੈ, ਕੋਈ ਟੋਟਲੀ ਇੰਡੀਪੈਂਡੈਂਟ ਥੋੜ੍ਹਾ। ਇਸ ਤਰ੍ਹਾਂ ਦਾ ਇਲੈਕਟਰਲ ਸਿਸਟਮ ਹੈ ਮਾਡਲ। ਇੱਥੇ ਇਹਨਾਂ ਨੇ ਇੱਦਾਂ ਦਾ ਪੂਰਾ ਲਾਭ ਕਾਮਯਾਬ ਕਰ ਦਿੱਤਾ ਹੈ ਡੈਮੋਕ੍ਰੇਸੀ ਦਾ। ਉਹਨਾਂ ਨੂੰ ਨਾਮ ਡੈਮੋਕ੍ਰੇਸੀ ਹੈ ਤਾਂ ਇਹ ਇੱਕ ਲੀਟੋਕ੍ਰੇਸੀ ਟਾਈਪ ਦੀ ਹੈ। ਇਹ ਇੰਨਾ ਡਿਫਿਕਲਟ ਹੈ ਇਹਨੂੰ ਸਮਝਣਾ, ਤੇ ਇੱਥੇ ਜਿਹੜਾ ਤਾਂ ਹੀ ਤੁਸੀਂ ਕਰੋਗੇ ਕਿ ਇਹ ਅਸਲ ਚੀਜ਼ ਨੂੰ ਆਪਾਂ ਸਮਝੀਏ, ਤੇ ਇੱਥੇ ਲੋਕਾਂ ਨੂੰ ਇਹ ਸਮਝੇ, ਲੋਕਾਂ ਨੂੰ ਬਸ ਉਹੀ ਐਕਟ ਆ ਗਿਆ। ਆਲਟਰਨੇਟਿਵ ਉਹ ਦਿੱਤੇ ਗਏ ਆ ਜਿਹੜੇ ਇੱਕੋ ਹੀ ਹੈ, ਰੀਅਲ ਆਲਟਰਨੇਟਿਵ ਹੈ ਹੀ ਨਹੀਂ ਗਾ। ਆਲਟਰਨੇਟਿਵ ਸਿਸਟਮ ਦੇ ਮੇਨ ਸਟਰੀਮ ਦੇ ਬੰਦੇ ਆ, ਇੱਕ ਨਹੀਂ ਦੋ ਆ। ਹੁਣ ਤਾਂ ਇਹ ਕਰਤਾ ਕਿ ਜਿਹੜੇ ਉਹ ਕਹਿੰਦੇ ਆ ਕਿ ਤੁਹਾਡੇ ਆਲਟਰਨੇਟਿਵ ਉਹ ਵੀ ਹੋ ਰਹੀ ਆ, ਆਪਾਂ ਨੂੰ ਭੁਲੇਖਾ ਹੀ ਆ ਕਿ ਉਹ ਇੱਥੋਂ ਤੱਕ ਸਟੇਟ ਜਿਹਨੂੰ ਡੈਮੋਕ੍ਰੇਸੀ ਕਹਿੰਦੇ, ਸਟੇਟ ਦਾ ਕੰਟਰੋਲ ਆ, ਥੋਟਸ ਤੇ ਕੰਟਰੋਲ ਆ, ਪ੍ਰੋਸੈਸਿਸ ਤੇ ਕੰਟਰੋਲ ਆ। ਮੈਂ ਤਾਂ ਇੱਥੇ ਨੋਟ ਕੀਤਾ, ਉਸ ਹਿਸਾਬ ਨਾਲ ਸਾਨੂੰ ਅੱਗੇ ਬਣਾਉਣੀ ਚਾਹੀਦੀ ਆਪਣੀ ਸਟ੍ਰੈਟਜੀ ਇਲੈਕਟਰਲ ਪੋਲਿਟਿਕਸ ਬਾਰੇ, ਜਾਂ ਪੋਲਿਟਿਕਸ ਦੇ ਹੋਰ ਫਾਰਮ ਜਿਹੜੇ ਇੰਨੇ ਉਹਨਾਂ ਬਾਰੇ। ਐਵੇਂ ਇਸ ਤਰ੍ਹਾਂ ਤਾਂ ਇਹ ਗੱਲ ਹੈ ਜੀ। ਭਾਜੀ ਬੜੇ ਤੁਹਾਨੂੰ ਵੀ ਯਾਦ ਹੋਵੇ, ਸਾਡੇ ਪਾਠਕਾਂ ਨੂੰ ਵੀ ਇੱਕ ਬੜਾ ਜਿਹੜਾ ਏਦਾਂ ਹੀ ਲੋਕਾਂ ਦੇ ਹੱਕਾਂ ਲਈ ਲੜਨ ਬਾਅਦ ਦਿੱਤਾ, ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਬੜਾ ਲੰਮਾ ਸਮਾਂ ਜੇਲ੍ਹ ਕੱਟੀ ਹੈ। ਉਹਨੇ ਕਿਹਾ ਸੀ ਨਹੀਂ, ਜੇਲ੍ਹ ਵਿੱਚ ਸਮਾਂ ਹਮੇਸ਼ਾ ਹੀ ਲੰਮਾ ਹੁੰਦਾ, ਤੁਸੀਂ ਵੀ ਬੜਾ ਲੰਮਾ ਸਮਾਂ
ਆ ਜਿਹੜੇ ਦੁਬਾਰਾ ਹੁਣ ਪਿੱਛੋਂ ਰਹਿ ਕੇ ਆਏ ਹੋ ਜੇਲ੍ਹ ਦੇ ਵਿੱਚ, ਆਪਣੀ ਪਾਰਟੀ ਤੋਂ ਦੂਰ, ਆਪਣੇ ਸ਼ੁਭਚਿੰਤਕਾਂ ਤੋਂ ਦੂਰ, ਆਪਣੇ ਸਹਿਯੋਗੀਆਂ ਤੋਂ ਦੂਰ, ਆਪਣੇ ਪਰਿਵਾਰ ਤੋਂ ਦੂਰ। ਪਰ ਦੋ ਗੱਲਾਂ ਦੇਖਣ ਨੂੰ ਬੜੀਆਂ ਨੋਟ ਹੋਈਆਂ ਸਾਰੇ ਸਮੇਂ ਦੇ ਵਿੱਚ, ਜਦੋਂ ਤੁਹਾਨੂੰ ਪੇਸ਼ੀਆਂ ਉੱਤੇ ਆਉਂਦੇ ਰਹੇ ਹੋ ਜਾਂ ਜੇਲ੍ਹ ਦੇ ਵਿੱਚ ਮੁਲਾਕਾਤਾਂ ਵੀ ਨੇ, ਕਿ ਤੁਹਾਨੂੰ ਲੋਕਾਂ ਵੱਲੋਂ, ਸਿਰਫ ਪਾਰਟੀ ਵਾਲਿਆਂ ਵੱਲੋਂ ਨਹੀਂ, ਸਿਰਫ ਹਮਾਇਤ ਹੀ ਨਹੀਂ, ਬੜਾ ਸਤਿਕਾਰ, ਨਿੱਘ ਤੇ ਪਿਆਰ ਮਿਲਦਾ ਰਿਹਾ। ਈਵਨ ਤੁਹਾਡੇ ਨਾਲ ਜਿਹੜੇ ਪੁਲਿਸ ਫੋਰਸ ਵੀ ਆਉਂਦੀ ਰਹੀ ਹੈ ਜਾਂ ਜੇਲ੍ਹ ਦੇ ਵਿੱਚ ਵੀ ਹੈ ਛੱਡ ਕੇ ਆਓ, ਤੁਹਾਨੂੰ ਕੱਲ੍ਹ ਵੀ ਜਿੱਦਾਂ ਤੁਹਾਨੂੰ ਬੜੇ ਜਿਹੜੇ ਪੁਲਿਸ ਵਾਲੇ ਵੀ ਹੋਰ ਵੀ ਬਹੁਤ ਨਿੱਘ ਨਾਲ ਸਤਿਕਾਰ ਨਾਲ ਮਿਲ ਰਹੇ ਸੀਗੇ, ਤੇ ਤੁਹਾਨੂੰ ਜਿਹੜੀ ਕੱਲ੍ਹ ਜਦੋਂ ਤੁਸੀਂ ਰਿਹਾ ਹੋ ਕੇ ਉਦੋਂ ਵੀ ਹੈ। ਇਹ ਇੱਕ ਦੋ ਕਿਸਮ ਦਾ ਤਜਰਬਾ। ਇੱਕ ਤਾਂ ਇਹ ਕਿ ਇੱਕ ਜਿਹੜੇ ਗਰਮ ਖਿਆਲੀ ਨੇਤਾ ਦਾ ਲੋਕਾਂ ਵਿੱਚ ਇੰਨਾ ਹਰਮਨ ਪਿਆਰਾ ਹੋਣਾ ਐਜ ਪਰਸਨ। ਦੂਜੀ ਗੱਲ, ਜੇਲ੍ਹ ਵਿੱਚ ਰਹਿੰਦਾ ਤੁਸੀਂ, ਜਿਵੇਂ ਪਤਾ ਵੀ ਲੱਗਿਆ ਕਿ ਬੜਾ ਕਾਫੀ ਚੰਗੇ ਸਾਹਿਤ ਦਾ ਹੋਰ ਦਾ ਅਧਿਐਨ ਕੀਤਾ। ਇਹ ਸਾਡੇ ਨਾਲ ਇੱਕ ਤਜਰਬਾ ਆਪਣਾ ਸਾਂਝਾ ਸਾਡੇ ਸਰੋਤਿਆਂ ਨਾਲ ਕਰਨਾ ਚਾਹੋਗੇ ਤੁਸੀਂ? ਹਾਂਜੀ, ਇਹ ਤਾਂ ਮੈਂ ਪ੍ਰਮਾਤਮਾ ਦਾ, ਸੰਗਤਾਂ ਦਾ ਸ਼ੁਕਰ ਕਰਨਾ ਚਾਹਾਂਗਾ ਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਸਦਾ ਹੀ ਜਦੋਂ ਤੋਂ ਅੰਡਰਗਰਾਊਂਡ ਹੋਏ ਬਹੁਤ ਜ਼ਿਆਦਾ ਪਿਆਰ ਮਿਲਿਆ। ਮੈਂ ਸੋਚ ਹੀ ਨਹੀਂ ਸਕਦਾ ਕਿ ਇੰਨਾ ਪਿਆਰ ਅਸੀਂ ਹੱਕਦਾਰ ਵੀ ਸੀ ਕਿ ਅੰਡਰਗਰਾਊਂਡ ਵੇਲੇ ਦੇਖੋ ਇਹੋ ਜਿਹੇ ਬੰਦਿਆਂ ਨਾਲ ਸੰਗਤ ਰਹੀ ਆ, ਜਿਹੜੇ ਕਿ ਕਰੀਮ ਹੁੰਦੀ ਆ ਸਮਿਆਂ ਦੀ, ਬੈਸਟ ਮਟੀਰੀਅਲ ਹੁੰਦਾ ਹੈ। ਫਿਰ ਉਸ ਤੋਂ ਬਾਅਦ ਵੀ ਹੁਣ ਅਸੀਂ ਵਿਚਰੇ ਹਾਂ, ਜਾਣੀ ਕਿ ਜੇਲ੍ਹ 'ਚ ਵੀ ਤੇ ਪੁਲਿਸ ਵਾਲੇ, ਇੰਟੈਲੀਜੈਂਸ ਜਿਹੜੇ ਵੀ ਜਾਣੀ ਕਿ ਮਿਲੇ ਆ, ਜੇਲ੍ਹ ਵਾਲੇ ਜਾਂ ਬਾਹਰ ਸੰਗਤਾਂ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ। ਜਾਣੀ ਕਿ ਪਾਰਟੀ ਦੀ ਗੱਲ ਹੋ ਰਿਹਾ, ਕਿਉਂਕਿ ਲੋਕਾਂ ਨੂੰ ਇਹ ਪਤਾ ਹੈ ਕਿ ਅਸੀਂ ਜਿਹੜੀ ਪਾਰਟੀ ਸਾਡੇ ਅਸੂਲ ਆ, ਅਸੀਂ ਉਹਨਾਂ ਤੇ ਖੜੇ ਹਾਂ, ਅਸੀਂ ਪਾਵਰ 'ਚ ਨਹੀਂ ਆ ਸਕਦੇ। ਉਹ ਸਾਡੇ ਨਾਲ ਉੱਦਾਂ ਨਹੀਂ ਤੁਰਦੇ, ਵੋਟਾਂ ਨਹੀਂ ਪਾਉਣਗੇ। ਪਰ ਉੱਦਾਂ ਇਹ ਮੈਂ ਦੇਖਿਆ ਕਿ ਜਦੋਂ ਜੇ ਅਸੀਂ ਜਾਈਏ ਹੁਣ, ਜਾਣੀ ਕਿ ਅਸੀਂ ਪਿੰਡ 'ਚ ਜਾਣਾ ਹੋਵੇ ਤੇ ਅਨਾਊਂਸ ਕਰ ਦਈਏ ਗੁਰਦੁਆਰੇ, ਉਹ ਜ਼ਿਆਦਾ ਲੋਕੀ ਆ ਜਾਂਦੇ ਆ ਬਿਨਾਂ ਕਿਸੇ ਐਫਰਟ ਤੋਂ। ਇਹ ਜਿਹੜੀਆਂ ਮੇਜਰ ਪੋਲੀਟੀਕਲ ਪਾਰਟੀ, ਇਹਨਾਂ ਦੇ ਤਾਂ ਸੈੱਲ ਹੁੰਦੇ ਆ, ਇਹਨਾਂ ਦਾ ਲਾਲਚ ਹੁੰਦੇ, ਇਹਨਾਂ ਦੇ ਆਪਣੇ ਬੰਦੇ ਹੁੰਦੇ, ਇਹਨਾਂ ਨੂੰ ਸਗੋਂ ਔਖਾ ਹੁੰਦਾ ਆ। ਜੇ ਅਸੀਂ ਤਾਂ ਉੱਦਾਂ ਹੀ ਜਾਣੀ ਕਿ ਜਿਹੜੇ ਉਹ ਜ਼ਿਆਦਾ ਇੱਕ ਅਸਲ ਪਿਆਰ ਹੁੰਦਾ ਆ। ਪਰ ਉਹ ਵੋਟ ਪੋਲਿਟਿਕਸ 'ਚ ਕਨਵਰਟ ਤਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਪਤਾ ਆ ਲੋਕਾਂ ਨੂੰ ਕਿ ਇਹ ਪਾਵਰ 'ਚ ਨਹੀਂ ਆ ਸਕਦੇ। ਉਹ ਤੁਹਾਡੀ ਪਹਿਲੀਆਂ ਗੱਲਾਂ ਕਰਕੇ ਬਹੁਤ ਪਿਆਰ ਮਿਲਿਆ, ਤੇ ਮੈਂ ਤਾਂ ਇਸ ਸੰਗਤ ਦਾ ਜਾਣੀ ਕਿ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਬਾਕੀ ਜੇਲ੍ਹ ਲਾਈਫ, ਜੇਲ੍ਹ ਇੱਕ ਲਹਿਦਾ ਹੀ ਲਾਈਫ ਹੁੰਦੀ ਆ ਬਾਹਰ ਨਾਲੋਂ, ਤੇ ਉੱਥੇ ਵੀ ਬਹੁਤ ਐਕਸਪੀਰੀਅੰਸ ਹੋਇਆ, ਪੜ੍ਹਿਆ ਵੀ ਬਹੁਤ ਆ, ਤੇ ਅੰਦਰ ਵੀ ਬਹੁਤ ਉਤਰੇ ਆ, ਤੇ ਬਹੁਤ ਨਵੀਆਂ ਗੱਲਾਂ ਦਾ ਹੀ ਗੁਰੂ ਕਿਰਪਾ ਨਾਲ ਮਿਹਰ ਹੋਈ। ਤੇ ਮੈਂ ਸੋਚਦਾ ਕਿ ਬਹੁਤ ਰੇਅਰ ਐਕਸਪੀਰੀਅੰਸ ਆ। ਗੁਰੂ ਜੀ ਸ਼ੁਕਰ ਕਰਦੇ ਹਾਂ ਇਸ ਚੀਜ਼ ਲਈ ਕਿ ਇਸ ਤਰ੍ਹਾਂ ਹੋਇਆ। ਤੇ ਭਾਜੀ, ਵੈਸੇ ਕਿਉਂਕਿ ਤੁਸੀਂ ਵੀ ਹਲੇ ਆਏ ਹੋ ਜੇਲ੍ਹ ਤੋਂ, ਹਲੇ ਬੜਾ ਜਾਣਨਾ ਸਮਝਣਾ ਉਹਦੇ ਬਾਰੇ ਅਸੀਂ ਫਿਰ ਜਿਵੇਂ ਕਿ ਆਪਣਾ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ ਅਸੀਂ ਵਾਅਦਾ ਕੀਤਾ ਕਿ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਪਰ ਮੈਂ ਅੱਜ ਆਖਰੀ ਇੱਕ ਸਵਾਲ ਜਿਹੜਾ ਤੁਹਾਡੇ ਜਾਣਨਾ ਤੇ ਪੁੱਛਣਾ ਚਾਹੁੰਦਾ, ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਸਿੱਖ ਸੰਘਰਸ਼ ਦੇ ਨਾਲ ਜਿਹੜੇ ਸੰਬੰਧਿਤ ਧਿਰਾਂ ਨੇ, ਜਥੇਬੰਦੀਆਂ ਨੇ, ਜਾਂ ਇਹਦੇ ਵਿੱਚ ਸ਼ਾਮਲ ਜਿਹੜੇ ਆਪਣੇ ਵਿਅਕਤੀ ਨੇ, ਉਹਨਾਂ ਦਾ ਬੜਾ ਵੱਡਾ ਯੋਗਦਾਨ ਵੀ ਹੈ, ਬੜੀ ਉਹਨਾਂ ਨੂੰ ਚਿੰਤਾ ਵੀ ਹੈ, ਬੜਾ ਫਿਕਰ ਵੀ, ਉਹ ਜੁੜੇ ਹੋਏ ਨੇ ਸਾਡੇ ਨਾਲ ਵੀ, ਪੰਜਾਬ ਨਾਲ ਵੀ, ਹੋਰਨਾਂ ਜਥੇਬੰਦੀਆਂ ਨਾਲ ਵੀ। ਤੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਜਦੋਂ ਵੀ ਕੋਈ ਡਿਵੈਲਪਮੈਂਟ ਹੁੰਦੀ ਹੈ, ਉਹ ਬੜਾ ਜਿਹੜਾ ਆਪਾਂ ਕਹੀਏ ਤੁਰੰਤ ਰਿਐਕਸ਼ਨ ਵੀ ਕਰਦੇ ਨੇ, ਯਤਨ ਵੀ ਕਰਦੇ ਨੇ, ਆਵਾਜ਼ ਉਠਾਉਂਦੇ ਨੇ। ਸੋ ਤੁਹਾਡੇ ਜੇਲ੍ਹ ਜਾਣ ਤੋਂ ਬਾਅਦ ਬਾਹਰਲੀਆਂ ਜਿਹੜਾ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੇ ਜਿਸ ਕਦਰ ਤੁਹਾਡੇ ਲਈ ਸ਼ੁਭ ਇਛਾਵਾਂ ਮੰਗੀਆਂ, ਦੁਆਵਾਂ ਕੀਤੀਆਂ, ਤੁਹਾਡੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ, ਉਹ ਜ਼ਰੂਰ ਤੁਹਾਡੇ ਨਾਲ, ਤੁਹਾਨੂੰ ਵੀ ਉਹਨਾਂ ਨਾਲ ਤੁਸੀਂ ਜਿਹੜਾ ਇਹ ਪਲਾਂ ਦੀ ਗੱਲ ਜਾਂ ਕੋਈ ਸੁਨੇਹਾ ਜਾਂ ਅੱਗਿਓਂ ਕੁਛ ਕਰਨ ਬਾਰੇ ਸਾਂਝਾ ਕਰਨਾ ਚਾਹੋਗੇ। ਉਹ ਉਡੀਕ ਰਹੇ ਨੇ ਤੇ ਉਡੀਕਦੇ ਰਹਿਣਗੇ ਰੇਡੀਓ ਪੰਜਾਬੀ USA ਦੇ, ਪੰਜਾਬੀ ਰੇਡੀਓ USA ਦੇ ਰਾਹੀਂ, ਤੇ ਹੋਰ ਨਾ ਮੀਡੀਆ ਦੇ ਜਿਹੜੇ ਹੈਗੇ ਅੰਗ ਨੇ ਉਹਦੇ ਰਾਹੀਂ। ਸੋ ਮੈਂ ਇਹ ਜ਼ਰੂਰ ਚਾਹੁੰਦਾ ਕਿ ਜਾਣ ਤੋਂ ਪਹਿਲਾਂ, ਆਪਣਾ ਇਹ ਗੱਲਬਾਤ ਖਤਮ ਕਰਨ ਤੋਂ ਪਹਿਲਾਂ, ਤੁਸੀਂ ਜਿਹੜੇ ਵਿਦੇਸ਼ ਵਸਦੇ ਸਿੰਘ ਨੇ, ਪੰਜਾਬ ਨਾਲ ਜੁੜੇ ਹੋਏ ਨੇ, ਪੰਜਾਬੀ ਨੇ, ਉਹਨਾਂ ਨੂੰ ਜੋ ਸੁਨੇਹਾ ਦੇਣਾ ਚਾਹੋ ਉਹ ਜ਼ਰੂਰ ਉਹਨਾਂ ਨਾਲ ਸਾਂਝਾ ਕਰੋ। ਮੇਰੀ ਇਹੀ ਬੇਨਤੀ ਹੈ ਸਾਰੇ ਸੰਗਤ ਨੂੰ ਕਿ ਇਸ ਵਕਤ ਆਪਣੀ ਸਿੱਖ ਕੌਮ ਦੇ, ਪੰਜਾਬ ਦੀ ਬੜੀ ਕ੍ਰਿਟੀਕਲ ਹਾਲਤ 'ਚ ਆਪਾਂ ਲੰਘ ਰਹੇ, ਤੇ ਬੜੇ ਹੀ ਇੰਪੋਰਟੈਂਟ ਟਾਈਮਸ ਨੇ, ਬਹੁਤ ਚੈਲੰਜਿਸ ਤੇ ਓਪਰਚੁਨਿਟੀਜ਼। ਇੱਕ ਪਾਸੇ ਦੇਖਿਆ ਜਾਵੇ ਬਹੁਤ ਕੁਛ ਟੁੱਟ ਭੱਜ ਤੇ ਬਹੁਤ ਥੱਲੇ ਜਾ ਰਿਹਾ ਆ, ਦੂਸਰੇ ਪਾਸੇ ਓਪਰਚੁਨਿਟੀਜ਼ ਵੀ ਬਹੁਤ ਆ। ਤੇ ਆਪਣੀ ਕੌਮ ਦੀ ਜੋ ਹਾਲਾਤ ਹੈ ਅੰਦਰਲੀ ਬੜੀ ਨਾਜ਼ੁਕ ਆ, ਤੁਹਾਡੇ ਸਾਹਮਣੇ ਆ ਜੋ ਕੁਛ ਇੱਥੇ ਹੋ ਰਿਹਾ ਹੈ। ਸੋ ਇਕਨੋਮਿਕਲੀ, ਇਨਵਾਇਰਮੈਂਟਲੀ ਜਾਂ ਸੋਸ਼ਲੀ ਜਾਂ ਮੋਰਲੀ
ਐਵਰੀਥਿੰਗ ਪੋਲੀਟੀਕਲੀ। ਤੇ ਇੱਥੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਜੋ ਮੇਰਾ ਐਕਸਪੀਰੀਅੰਸ ਵੀ ਇਹ ਹੈ ਕਿ ਜਦੋਂ ਤੱਕ ਅਸੀਂ ਜੋ ਸਾਡਾ ਬੇਸ ਹੈ, ਜੋ ਸਾਡਾ ਨਿਊਕਲੀਅਸ ਹੈ, ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ, ਉਹਦੇ ਨਾਲ ਜੁੜਦੇ ਨਹੀਂ, ਜੁੜਨਾ ਹੀ ਨਹੀਂ, ਉੱਤੇ ਰੀਅਲੀ ਅਮਲ ਨਹੀਂ ਕਰਦੇ, ਉਹਨੂੰ ਸਮਝਦੇ ਨਹੀਂ, ਆਪਣੇ ਲਾਈਫ 'ਚ ਤਾਰਦੇ ਨੇਗੇ, ਉਹਦੇ ਬੇਸ ਨਹੀਂ ਬਣਾਉਂਦੇ ਉਹਨੂੰ ਸਾਰਾ, ਈਵਨ ਆਪਣੀ ਲਾਈਫ ਦਾ, ਪੋਲੀਟਿਕਸ ਦਾ ਆਧਾਰ ਨਹੀਂ ਕਿ ਅਸੀਂ ਕਿਤੇ ਬਹੁਤਾ ਦੂਰ ਨਹੀਂ ਜਾ ਸਕਦੇ। ਤੇ ਜਿਹੜਾ ਅਸੀਂ ਅੱਜ ਕੱਲ੍ਹ ਦਾ ਜੋ ਇੰਟਰਪ੍ਰੀਟੇਸ਼ਨ ਵੀ ਕਰਨੀਆਂ ਆ ਆਪਣੇ ਸਾਰੀ ਲਾਈਫ ਦੇ ਸਾਰੇ ਐਸਪੈਕਟ ਨੂੰ, ਉਹ 'ਚ ਖੜੋ ਕੇ ਕਰਨੀਆਂ ਚਾਹੀਦੀਆਂ ਆ ਬੜੇ ਵਿਸ਼ਵਾਸ ਨਾਲ ਤੇ ਕੌਨਫੀਡੈਂਸ ਨਾਲ, ਤੇ ਉਹ 'ਚ ਸਾਰੇ ਆਨਸਰ ਨੇ। ਤੇ ਦੁਨੀਆ ਦੇ ਇਸ ਵੇਲੇ ਜਿੱਦਾਂ ਦੇ ਹਾਲਾਤ ਆ ਕਿ ਕੋਈ ਆਨਸਰ ਨਹੀਂ ਮਿਲ ਰਿਹਾ, ਸਾਰੇ ਪਾਸੇ ਕੁਐਸਚਨ ਹੀ ਕੁਐਸਚਨ ਆ, ਤੇ ਸਾਡੇ ਸੋਰਸ ਤਾਂ ਏਦਾਂ ਸਟਰੋਂਗ ਆ, ਸਭ ਕੁਛ ਆ, ਤੇ ਮੈਨੂੰ ਪੂਰਾ ਵਿਸ਼ਵਾਸ ਆ ਤੇ ਉਹਦਾ ਆਨਸਰ ਵੀ ਉਹੀ ਆ। ਤੇ ਬਸ ਇਹੀ ਕਿ ਅਸੀਂ ਆਪਣੇ ਬੈਕ ਟੂ ਰੂਟਸ ਉੱਥੇ ਚੱਲੀਏ ਤੇ ਵਿਸ਼ਵਾਸ ਕਰੀਏ ਤੇ ਗੁਰਸਿੱਖਾਂ ਵਾਂਗ ਸਾਰੇ ਆਪਸ ਵਿੱਚ ਮਿਲੀਏ, ਇੱਕ ਕੜੀ ਬਣਾਈਏ ਤੇ ਮੋਢਾ ਲਾ ਕੇ ਤੁਰੀਏ ਫਰਮ ਫੇਲ ਨਾਲ। ਕੁਛ ਵੀ ਸਾਨੂੰ ਰੋਕ ਨਹੀਂ ਸਕਦਾ, ਇਹ ਸਾਡਾ ਸਮਾਂ ਹੈ ਆਉਣ ਵਾਲਾ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਭਾਜੀ, ਪੰਜਾਬੀ ਰੇਡੀਓ USA ਲਈ ਤੁਸੀਂ ਇੰਨੇ ਆਪਣੇ ਰੁਝੇਵੇਂ ਭਰੇ ਸਮੇਂ ਚੋਂ ਸਮਾਂ ਕੱਢਿਆ ਹੈਗਾ, ਤੇ ਤੁਹਾਡਾ ਸਾਰਿਆਂ ਦਾ ਅਸੀਂ ਤੁਹਾਡਾ ਸਾਰੇ ਸਮੁੱਚੇ ਜਿਹੜੇ ਦੋਸਤ ਤੁਹਾਡੇ ਕੋਲ ਇੱਥੇ ਹਾਜ਼ਰ ਵੀ ਨੇ, ਉਹਨਾਂ ਸਭਨਾਂ ਦਾ ਜਥੇਬੰਦੀ ਦਾ ਵੀ ਧੰਨਵਾਦ ਕਰਦੇ ਹਾਂ। ਤੇ ਮੈਂ ਆਪਣੇ ਵੱਲੋਂ ਪੰਜਾਬੀ ਰੇਡੀਓ USA ਦੇ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਅੱਜ ਸਮਾਂ ਕੱਢ ਕੇ ਭਾਈ ਸਾਹਿਬ ਨਾਲ ਕੁਝ ਸੰਖੇਪ ਵਿੱਚ ਵਿਚਾਰਾਂ ਕੀਤੀਆਂ ਨੇ। ਸੋ ਇਸ ਤੋਂ ਬਾਅਦ ਅਸੀਂ ਹੁਣ ਦੁਬਾਰਾ ਰੇਡੀਓ ਪੰਜਾਬੀ USA ਦੇ ਆਪਣਾ ਪੰਜਾਬੀ ਰੇਡੀਓ USA ਦੇ ਸਟੂਡੀਓ ਵਿੱਚ ਮੁੜ ਜਾ। ਭਾਜੀ ਤੁਹਾਨੂੰ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ।